असलामुअलैकुम की हाल चाल है। गुड मॉर्निंग सोनियो। कैसे हो तुसी सारे? ठीक हो? लो बई, एक सनी डे दा अल्लाह ने दिन ਕੱਢ ਦਿੱਤਾ ਹੈ। ਸੋਹਣਾ ਸੋਹਣਾ ਸਨੀ ਡੇ ਆ ਗਿਆ ਤੇ ਤੁਸੀਂ ਦੇਖੋ ਕਿੰਨਾ ਚੰਗਾ ਪਿਆ ਲੱਗਦਾ ਹੈ, ਕਿੰਨਾ ਸਾਫ਼ ਦਿਨ ਹੈ ਔਰ ਉਨਾ ਹੀ ਸਾਫ਼ ਮਾਹੌਲ ਹੈ। ਯਕੀਨ ਮੰਨੋ ਜਿਹੜੀ ਇਨਵਾਇਰਨਮੈਂਟ ਹੈ ਇੰਨੀ ਸਾਫ਼, ਇੰਨਾ ਹਰ ਚੀਜ਼ ਇੰਨੀ ਇੱਥੇ ਕਲੀਨ ਹੈ ਕਿ ਸਫਾਈ ਦਾ ਖਾਸ ਖਿਆਲ ਰੱਖਿਆ ਜਾਂਦਾ ਵੇ। ਤੇ ਇਸ ਤੋਂ ਫਿਰ ਜਿਹੜਾ ਵੇ ਮਾਹੌਲ ਵੀ ਸਾਫ਼ ਰਹਿੰਦਾ ਹੈ ਤੇ ਤੁਹਾਡੇ ਘਰ-ਬਾਰ ਵੀ ਸਾਫ਼ ਰਹਿੰਦੇ ਨੇ ਕਿ ਬਿਲਕੁਲ ਰੋਡ ਸਾਫ਼ ਜਦੋਂ ਤੁਹਾਨੂੰ ਇਰਦ ਗਿਰਦ ਮਾਹੌਲ ਸਾਫ਼ ਮਿਲਦਾ ਹੈ ਉਹਦੇ ਨਾਲ ਬਿਮਾਰੀਆਂ ਵੀ ਘੱਟ ਹੁੰਦੀਆਂ ਨੇ ਕਿ ਬਹੁਤ ਸਾਰੇ ਜਰਾਸੀਮ ਨਹੀਂ ਫੈਲਦੇ ਨੇ ਬੁਰੇ ਤਰੀਕੇ ਨਾਲ ਤੇ ਸਫਾਈ ਸੁਥਰੇ ਇਹ ਤਾਂ ਕੁਝ ਤੁਸੀਂ ਦੇਖੋ, ਤੁਸੀਂ ਕਹਿ ਸਕੋਗੇ ਕਿ ਇਹ ਇੱਥੇ ਹਫਤਾ ਪੂਰਾ ਬਾਰਿਸ਼ ਹੋਈ ਹੈ, ਮੁਸਲਸਲ ਬਾਰਿਸ਼ ਹੋਈ ਹੈ ਇੱਥੇ, ਤੁਸੀਂ ਕਹਿ ਨਹੀਂ ਸਕੋਗੇ, ਕੋਈ ਸੋਚ ਵੀ ਨਹੀਂ ਸਕੇਗਾ ਕਿ ਇੱਥੇ ਪੂਰਾ ਇੱਕ ਹਫਤਾ ਤਕਰੀਬਨ ਬਾਰਿਸ਼ ਹੁੰਦੀ ਰਹੀ ਹੈ। ਔਰ ਦੇਖੋ ਰੋਡ ਕਿਸ ਤਰ੍ਹਾਂ ਦੂਰ ਤੱਕ ਮੈਂ ਤੁਹਾਨੂੰ ਦਿਖਾ ਰਹੀ ਹਾਂ, ਸੁੱਕੇ ਹੋਏ ਰੋਡ ਨੇ, ਕਿਤੇ ਤੁਹਾਨੂੰ ਪਾਣੀ ਨਹੀਂ ਮਿਲੇਗਾ। ਇਸ ਤੋਂ ਮਾਹੌਲ ਨੂੰ ਸਾਫ਼ ਰੱਖਣ ਵਾਸਤੇ, ਇਨਵਾਇਰਨਮੈਂਟ ਨੂੰ ਸਾਫ਼ ਰੱਖਣਾ, ਧੂਏ ਦਾ ਬੜਾ ਖਿਆਲ ਰੱਖਿਆ ਜਾਂਦਾ ਹੈ। ਗਾੜੀਆਂ ਦੀ ਜਿਹੜੀ ਹੈ ਉਹ ਕਰਾਈ ਜਾਂਦੀ ਹੈ, MOT ਕਹਿੰਦੇ ਨੇ ਉਹਨੂੰ, MOT ਕਰਾਈ ਜਾਂਦੀ ਹੈ। ਉਹਦੇ ਨਾਲ ਫਿਰ ਇਹ ਵੀ ਕਿ ਗਾੜੀਆਂ 'ਚ ਧੂੰਆਂ ਨਹੀਂ ਨਿਕਲਦਾ ਤਾਂ ਕਿ ਮਾਹੌਲ ਸਾਫ਼ ਰਹੇ ਔਰ ਲੋਕਾਂ ਨੂੰ ਸਾਹ ਲੈਣ 'ਚ ਆਸਾਨੀ ਹੋਵੇ। ਤਾਂ ਬਹੁਤ ਜ਼ਿਆਦਾ ਧੁੱਪ ਵੀ ਜਿਹੜੀ ਆਉਂਦੀ ਹੈ ਕਿਉਂਕਿ ਧੂੰਆਂ ਨਾ ਹੋਣ ਦੀ ਵਜ੍ਹਾ ਨਾਲ, ਗਾੜੀਆਂ ਦਾ ਧੂੰਆਂ ਨਹੀਂ ਹੈ, ਫੈਕਟਰੀਜ਼ ਵਗੈਰਾ ਨੂੰ ਬੜੇ ਇਹਤਿਆਤ ਕੀਤੀ ਜਾਂਦੀ, ਉਹਨਾਂ 'ਤੇ ਵੀ ਰੂਲ ਲਾਗੂ ਹੁੰਦੇ ਨੇ ਕਿ ਬਹੁਤ ਜ਼ਿਆਦਾ ਗੰਦਗੀ ਕਿਚਰਾ ਨਹੀਂ ਚਲਾਇਆ ਜਾਂਦਾ ਅਤੇ ਬੜਾ ਸਾਫ਼ ਮਾਹੌਲ ਮਿਲਦਾ, ਸਾਫ਼ ਕਲੀਨ ਇਨਵਾਇਰਨਮੈਂਟ ਮਿਲਦਾ ਤੁਹਾਨੂੰ ਵੀ ਇੱਥੇ। ਅਤੇ ਤੁਸੀਂ ਕਲੀਨ ਇਹਦੇ ਵਿੱਚ ਰਹਿੰਦੇ ਹੋ, ਇਨਵਾਇਰਨਮੈਂਟ ਵਿੱਚ ਰਹਿੰਦੇ ਹੋ। ਅਤੇ ਚਲੋ ਬਈ ਹੁਣ ਅਸੀਂ ਤੁਹਾਨੂੰ ਹੋਮ ਵੀ ਦਿਖਾ ਦਈਏ ਕਿ ਹੋਮ ਦੀ ਵੀ ਕਲੀਨਿੰਗ ਅਸੀਂ ਕਰ ਲਈਏ। ਕਲੀਨ ਇਨਵਾਇਰਨਮੈਂਟ ਔਰ ਕਲੀਨ ਹੋਮ ਕਲੀਨਿੰਗ ਵੀ ਹੋ ਗਈ ਹੈ ਵੀ ਸਾਡੀ, ਸਾਰੇ ਅਸੀਂ ਕਲੀਨ ਕਰ ਲਿਆ, ਪੂਰਾ ਸਫਾਈ ਕਰ ਲਈਏ ਮੈਂ। ਅਤੇ ਨਾਲ ਨਾਲ ਧੁੱਪ ਦਾ ਫਾਇਦਾ ਚੁੱਕ ਕੇ ਅਸੀਂ ਅੱਜ ਕੱਪੜਿਆਂ ਦੀ ਵੀ ਧੁਲਾਈ ਕੱਢੀਏ ਕਿ ਕੱਪੜੇ ਜਿਹੜੇ ਨੇ ਧੋ ਲਏ ਕਿ ਜਲਦੀ ਜਲਦੀ ਵੀ ਸੁੱਕ ਜਾਣ। ਤੁਹਾਨੂੰ ਇੱਧਰ ਦਾ ਵੀ ਮੰਜ਼ਰ ਮੈਂ ਦਿਖਾ ਦਿੰਦੀ ਹਾਂ। ਤਾਂ ਦਰਵਾਜ਼ਾ ਖੁੱਲ੍ਹਿਆ ਅਤੇ ਮੈਂ ਇੱਕ ਫੇਰਾ 'ਤੇ ਪਾ ਕੇ ਚਲੀ ਗਈ ਹਾਂ ਕੱਪੜਿਆਂ ਦਾ। ਇਹ ਦੇਖ ਲਓ, ਇਹ ਧੁਆਈ ਕੱਢ ਲਈਏ। ਚਲੋ ਬਈ ਹੁਣ ਇੱਕ ਫੇਰਾ ਮੈਂ ਹੋਰ ਚਲਾਇਆ ਹੋਇਆ, ਦੁਬਾਰਾ ਮਸ਼ੀਨ ਚਲਾਈਏ, ਉਹਦੇ ਨਾਲ ਫਿਰ ਐਵੇਂ ਕਿ ਉਹ ਵੀ ਧੁਲ ਜਾਏਗੀ। ਮੈਟ ਵਗੈਰਾ ਮੈਂ ਪਾ ਦਿੱਤੇ ਨੇ ਉਹਦੇ ਵਿੱਚ, ਦੁਬਾਰਾ ਦੂਸਰੀ ਦਫਾ ਜਿਹੜੀ ਚਲਾਈਏ। ਅਤੇ ਕੱਪੜੇ ਸਵੈਟਰ ਜਿਹੜਾ ਦੇਖੋ ਹਾਫ ਸਲੀਵ ਸਵੈਟਰ ਇੱਥੇ ਚੱਲਦੇ ਪਏ ਨੇ ਅੱਜ ਕੱਲ੍ਹ, ਅਤੇ ਇਹ ਅਸੀਂ ਪਾ ਰਹੇ ਹਾਂ। ਅਤੇ ਇਹ ਮੈਂ ਧੋ ਦਿੱਤਾ ਹੋਵੇ ਅਤੇ ਦੂਜਾ ਮੈਂ ਕੱਢ ਲਿਆ ਵੇ, ਇੱਕ ਗ੍ਰੀਨ ਕਲਰ ਦਾ ਵੇ, ਉਹ ਮੈਂ ਕੱਲ੍ਹ ਪਾਇਆ ਸੀ। ਅਤੇ ਮਜ਼ੇ ਦੀ ਗੱਲ ਦੱਸਾਂ ਤੁਹਾਨੂੰ, ਪਿਛਲੇ ਸਾਲ ਦਾ ਅਲਮਾਰੀ 'ਚ ਟੰਗਿਆ ਹੋਇਆ ਸੀ, ਮੈਨੂੰ ਪਤਾ ਹੀ ਚੱਲਿਆ, ਮੈਂ ਜੇਬ ਛੱਤ ਪਾਇਆ 5 ਪਾਉਂਡ ਉਹਦੇ 'ਚੋਂ ਨਿਕਲ ਆਏ। ਓਏ ਹੋਏ ਮੈਂ ਕਿਹਾ ਲਓ ਬਈ ਇਹ ਤਾਂ ਸਵੇਰੇ ਸਵੇਰੇ ਬੋਣੀ ਹੋ ਗਈ, ਪਤਾ ਹੀ ਨਹੀਂ ਚੱਲਿਆ, ਪਰ ਮੈਂ ਰੱਖ ਕੇ ਭੁੱਲ ਗਈ ਹੋਵਾਂਗੀ। ਅਤੇ ਇਸ ਤਰ੍ਹਾਂ ਉਹ ਵੀ ਨਿਕਲ ਆਏ। ਅਤੇ ਬੜਾ ਅੱਛਾ ਸਨੀ ਡੇ ਵੇ, ਸਾਫ਼ ਮਾਹੌਲ ਤੁਹਾਨੂੰ ਮਿਲਦਾ ਵੇ, ਸਾਫ਼ ਧੁੱਪ ਮਿਲਦੀ ਹੈ ਅਤੇ ਸਾਫ਼ ਹੀ ਤੁਹਾਨੂੰ ਕੀ ਕਹਿੰਦੇ ਨੇ ਤੁਹਾਡਾ ਜਿਹੜਾ ਵੇ ਹਵਾ ਔਰ ਧੁੱਪ ਹਰ ਸ਼ੈ ਤੁਹਾਨੂੰ ਸਾਫ਼ ਮਿਲਦੀ। ਤੇ ਚਲੋ ਜੀ, ਅੱਜ ਮੈਂ ਬਣਾ ਰਹੀ ਹਾਂ ਬੜੀ ਅੱਛੀ ਰੈਸਪੀ, ਬੜੀ यूनिक रेसिपी कह सकते हो। ऐसी यूनिक भी नहीं है कि मैं तुसी कहो कि पता नहीं है की बना रही है, दुनिया तो कोई अनोखी चीज़ बना रही है। लाइट मैं थोड़ी जी खोल लईए तो सीने मैनू आ गए ने। अज मैं इतफाक है कि धुप की वजह के नाल ना अज मैं लॉन का सूट पा लिया। इतने मौसम का यही पता नहीं चलता कि किहड़ा सूट पाईए तो किहड़ा ना पाईए। कभी गर्मी लगन लग जाती है, कभी सर्दी लगन लग। कल रात तक इन्नी सर्दी लग रही थी कि मैं इतने बैठी भी सा जो रात को, तो मैं कंबल लैके बैठी सा। और अज धुप निकलन की वजह के नाल अच्छा खासा जड़ा वे ना सोहना दिन आ गया कि हुण सानू सर्दी महसूस नहीं हो रही। फिर मैं नहा के लॉन का सूट पा लिया कि चलो ठीक है, फायदा चुको। तो अज मैं जरा बना रही हाँ एक रेसिपी, देखो मैं चम्मच कट के तुहानू दिखानी हाँ। बड़ी मैं जिद्दोजहद की अपनी पुरानियां यादां अज मैं तुहाडे नाल शेयर कर लगी हाँ। यह देखो जी, यह तो दुध वंगर कोई चीज़ नज़र आएगी, बस जिवें दुध पाया होया या लस्सी इस तरह की। ते नाल जिहड़ा असी प्याज कट लेने थोड़े जे बारीक बारीक, और नाल
थोड़ा जिहा नमक मिर्च ते हल्दी, बस ये चीज़ां पैणियां ने ते साडी हांडी हो जानी है तैयार। तो चलो फिर मैं तुहानूं दिखानी हाँ बड़ी यूनीक रैसिपी। मेरे अम्मा जी जेडे सन, अल्लाह जन्नत नसीब करे, मेरी सस जेडे सन उन्होंने मैनू बना के पहली दफ़ा खिलाई। मैनू बड़ा चंगा लग्या, मैंने इन्ना मज़ा आया। मैं क्या अम्मा जी, मैं जो एक दफ़ा गई ना उत्थे मैं देखा तो एक डब्बे उन्होंने बीआं के नाल एक डब्बा भर के रखा होया सी खरबूजे दे बी। तो मैं बड़ी हैरान हुई, मैं कहा अम्मा जी तुसीं बी क्यों रखे हुए ने डब्बे में? अम्मा कहते खाते होंगे सन, ठूंगने होंगे सन बी, असी जो बच्चे खाते होंगे सन, वो तो मैनू पता सी। और अम्मा जी कह लगे कि मैं जरा ਇਹਦੀ कड़ी बनानी ਹੁੰਦੀ ਆ। मैं क्या बीज की कड़ी? मैं इन्नी हैरान हुई, कहने हाँ तू नहीं कभी खाधी? मैं क्या नहीं। उन्होंने फिर बनाई, उन्होंने फिर बी पाए, सुका के रखे हुए सन एक डब्बे में। उन्होंने थोड़ा जहा सी आयल पाएंगे, बहुत थोड़ा आयल, ज़्यादा नहीं, बस थोड़ा जहा, बस हल्का जहा सी प्याज करना है। तो वो फिर अम्मा जी ने डब्बे विचों फिर बी कढ़े, कूंडी विच पाए और उन्होंने रगड़िया। ओए होए इन्नी मज़े की हो। फिर हल्की जी नमक मिर्च पा के अम्मा जी ने इस तरह, देखो मैं प्याज पा दिते ने मैं क्योंकि एक हाथ नाल स्टिक फाड़नी है, तुहानूं पहले भी दस्सिया वे। इस तो फिर मैनूं थोड़ा जा मसला हुंदा वे ये घुमा घुमू के तुहानूं दिखाउण दा। बहुत थोड़ा जिहा आयल, बस उस प्याज को जरा जहा नरम ही करना है, और कुछ को खास ना रेसिपी है, ना टेक्नीक है, ना कुछ होर है। बस इनू असी प्याज को थोड़ा जहा नरम करना। बी जड़े ने तुसी देखो, बी की बड़ी अफादियत है, बी की इन्नी अफादियत है। बी जड़ा वे, पसीना आ गया लगे, देखो होए होए मैं नहा के आई, पसीना आ गया, मैं जरा साफ करा। तो बी की इन्नी अफादियत है ना कि तुसी बी तुसी देखो, चारों मगज़ जड़े साडे खाधे जाते ने मुख्तलिफ हलवियां विच, मिठाइयां विच, साडी पंजीरियां विच, और लड्डू बनते ने मेवा जात विच। जड़ा चारों मगज़ है ਇਹਦਾ बड़ा जड़ा वे ना की कहते ने फायदा और बहुत ताकत है। तुसी देखो इन्ना छोटा जिहा बी अल्लाह ताला नूं किन्नी ताकत अता फरमाते हैं कि वो जमीन नूं फाड़ के पौधा बाहर आ जाता है। बीज विच इन्नी ताकत है, किसी भी चीज़ का जो बी है ना, वो मगज़ वो समझो वो बड़ा ताकतवर होंदा वे। उहनूं की कहंदे ने, उहनूं हल्का ना लईओ भी इहनूं, अल्लाह ताला ने बड़ी ताकत अता की है कि असी जमीन नूं अगर खोदना होवे, कोई असी औजार लैने आ, कोई असी कुछ ना कुछ लैने आ, छुरी लैने आ, कुछ मतलब इस तरह असी जमीन नूं नहीं खोद सकते। लेकिन नन्ना मुन्ना जिहा बीज वो किस तरह जमीन नूं पाड़ के बाहर आ जाता है, उस फिर अल्लाह ताला एक पौधा कढ़ देंदे ने, फिर पौधा बड़ा होंदा वे, फिर उत्ते फल फुल आंदा वे। तीसरा बीज जिहड़ा वे बहुत ज़्यादा ताकतवर होंदा वे किसी भी चीज़ का। और चारों मगज़ के हवाले ना तो बड़ा ही, तो मैं इस तरह किया कि कल मैं खरबूजा कटिया ना, तो बस एकदम मेरे जेहन च आ गया कि मैं क्या अम्मा जी बनाते होंगे सन, बहुत अरसा हो गया मैं वो कड़ी नहीं बना के खाधी सालन इस तरह। तो वो फिर मैं बीज जड़े ने उन्होंने ग्राइंडर च पा के खरबूजे के बीज नूं अच्छा कर लिया। पहले तो कूंडी च करते होंगे सन, कूंडी च रगड़ा देना पा के उस कूंडी का नाल दुध कड्ढी आना। हुण कूंडी तो इत्थे नहीं सी, मैं फिर मिक्सी में ही पा के उन्हें किया, पानी पा के, और फिर उन्होंने डबल छन्नी के नाल मैं छान लिया, सारे वो छिलके विलके निकल गए। तो थोड़े जे मैं उस ऐड कर दिते सन, थोड़े जे खरबूजे के बीज में चारों मगज़, क्योंकि मैं थोड़े जे बी घट लग रहे सन, मैं थोड़ी जी तो बने ना, तो मैं मगज़ चारों मगज़ ऐड कर दिते सन। तो मैं सारा इस तरह पीस के 2 दफ़ा मैं छानिया, देखो 2 दफ़ा छानिया, यह लस्सी टाइप दुध उन्होंने निकल आया। तो हुण बस असी इनू भुनांगे। आ देखो प्याज हल्का जिहा गुलाबी जिहा हो गया वे, बहुत असी इनू वो नहीं करना, लाल नहीं करना। ये विच असी नमक मिर्च हल्दी पा देवांगे, और नमक मिर्च हल्दी भी बहुत घट जाएगा ये, तो इस तो घट जाएगा कि बीज अपना जायका तुहानूं आवे। अगर तुसीं बहुत ज़्यादा मसाले पा दोगे तो फिर तुहानूं जिहड़ा ना बी का जायका महसूस नहीं होएगा। तो असी ये शामिल कर देवांगे बिस्मिल्लाहिर्रहमानिर्रहीम। चलो अल्लाह अल्लाह पाक मेरी इज्जत रखे, अल्लाह पाक मेरी कि मैं बहुत अरसे बाद बना रही हाँ।
ਤੇ ਮੈਨੂੰ ਇੰਨੀ ਪਸੰਦ ਸੀ। ਫਿਰ ਜਦੋਂ ਮੈਂ ਉੱਥੇ ਜਾਂਦੀ ਹੁੰਦੀ ਸੀ ਨਾ ਪਿੰਡ, ਤੇ ਅੰਮਾ ਜੀ ਨੇ ਸੁਕਾ ਕੇ ਬੀ ਰੱਖੇ ਹੋਣੇ, ਤੇ ਫਿਰ ਅਸੀਂ ਕੜੀ ਬਣਾ ਕੇ ਵਾਲੀ ਜ਼ਰੂਰ ਖਾਣੇ ਹੁੰਦੇ ਸਾਂ। ਬਸ ਅੱਛਾ 2-4 ਨੂੰ ਉਬਾਲੇ ਆਣੇ ਨੇ ਤੇ ਨਾਲ ਹੀ ਜੀ ਸਾਡੀ ਕੜੀ ਤਿਆਰ ਹੋ ਜਾਣੀ ਹੈ। ਤੇ ਚਲੋ ਵੀ ਅਸੀਂ ਜਦੋਂ ਤੱਕ ਚਾਹ ਦਾ ਕੱਪ ਬਣਾਉਂਦੇ ਹਾਂ, ਕਿਉਂਕਿ ਮੈਂ ਹੁਣ ਕੰਮ ਸ਼ਮ ਕੀਤਾ ਨਾ ਘਰ ਦਾ, ਹੋਮ ਕਲੀਨਿੰਗ ਕਰੋ ਤੇ ਫਿਰ ਮੈਂ ਥੱਕ ਤੇ ਹੋ ਹੀ ਜਾਂਦਾ ਵੇ ਕਿ ਛੋਟੇ ਛੋਟੇ ਕੰਮ ਕਰਦੇ ਫਿਰ ਥਕਾਵਟ ਹੋ ਜਾਂਦੀ ਹੈ। ਤੇ ਮੈਂ ਫਿਰ ਕੀ ਕਹਿੰਦੇ ਨੇ ਕੰਮ ਕਰਕੇ ਨਾ ਛਾ ਕੇ ਹੁਣ ਮੈਂ ਹਾਂਡੀ ਦੀ ਤਰਫ ਹੋਈ ਤਾਂ ਤੇ ਅਸੀਂ ਕੀ ਕਹਿੰਦੇ ਨੇ ਹੁਣ ਚਾਹ ਪੀਵਾਂਗੇ ਆਰਾਮ ਨਾਲ ਬੈਠ ਕੇ। ਜਿਸਮਾਂ ਤੋਂ ਪਾਰ ਦੀ ਗੱਲ ਏ ਜਿਹੜੀ ਸਾਡੇ ਪਿਆਰ ਦੀ ਗੱਲ ਏ, ਜਿਸਮਾਂ ਤੋਂ ਪਾਰ ਦੀ ਗੱਲ ਏ ਜਿਹੜੀ ਸਾਡੇ ਪਿਆਰ ਦੀ ਗੱਲ ਏ, ਕਰਤਾ ਦਿਲ ਤੇਰੇ ਨਾਵੇਂ ਸੱਜਣਾ ਐਤਬਾਰ ਦੀ ਗੱਲ ਏ। ਜਿਹਨੇ ਗਾਣਾ ਗਾਇਆ ਜੀ ਉਹਨੇ ਮੈਨੂੰ ਸੁਣ ਲਿਆ ਨਾ, ਉਹ ਤੇ ਬਈ ਮੈਨੂੰ ਕੋਈ ਮਾਰੇਗਾ ਫਾਇਰ ਉੱਥੋਂ ਹੀ ਕਿ ਮੇਰੇ ਗਾਣੇ ਦਾ ਕੀ ਬੇੜਾ ਗਰਕ ਕੀਤਾ ਵੇ। ਪਰ ਕੀ ਕਰੀਏ ਵੀ ਜਿਹੜਾ ਗਾਣਾ ਚੰਗਾ ਲੱਗਦਾ ਉਹਨੂੰ ਗੁਣਗੁਣਾਉਣਾ ਤੇ ਅਸੀਂ ਹੁੰਦਾ ਹੀ ਹੈ ਨਾ। ਹੁਣ ਅਸੀਂ ਗੁਲੂਕਾਰ ਤੇ ਹੈ ਨਹੀਂ ਆ, ਤੇ ਪਰ ਇਹ ਕਿ ਅਸੀਂ ਉਹ ਬਾਥਰੂਮ ਸਿੰਗਰ ਅਸੀਂ ਹੈਗੇ ਆ, ਤੇ ਅਸੀਂ ਆਪਣਾ ਸ਼ੌਕ ਪੂਰਾ ਕਰ ਲੈਂਦੇ ਆ ਕਿ ਚਲੋ ਵੀ ਉਸ ਹਵਾਲੇ ਦੇ ਨਾਲ ਕਿ ਕੋਈ ਨਾ ਕੋਈ ਗਾਣਾ ਗੁਣਗੁਣਾ ਲੈਂਦੇ ਆ। ਜਿਸਮਾਂ ਤੋਂ ਪਾਰ ਦੀ ਗੱਲ ਹੈ ਜਿਹੜੀ ਸਾਡੇ ਪਿਆਰ ਦੀ ਗੱਲ ਹੈ, ਕਰਤਾ ਦਿਲ ਤੇਰੇ ਨਾਵੇਂ ਸੱਜਣਾ ਐਤਬਾਰ ਦੀ ਗੱਲ ਹੈ ਜਿਹੜੀ ਸਾਡੇ ਪਿਆਰ ਦੀ ਗੱਲ ਹੈ, ਕਰਤਾ ਦਿਲ ਤੇਰੇ ਨਾਵੇਂ ਸੱਜਣਾ ਐਤਬਾਰ ਦੀ ਗੱਲ ਹੈ ਜਿਹੜੀ ਸਾਡੇ ਪਿਆਰ ਦੀ ਗੱਲ ਹੈ, ਜਿਸਮਾਂ ਤੋਂ ਪਾਰ ਦੀ ਗੱਲ ਹੈ ਜਿਹੜੀ ਸਾਡੇ ਪਿਆਰ ਦੀ ਗੱਲ ਹੈ। ਚਲੋ ਬਈ ਇੱਥੇ ਵੀ ਕਦਰੇ ਛਤਰੇ ਡਿੱਗ ਪਏ ਨੇ। ਹੁਣ ਮੈਂ ਚਾਹ ਤਕਰੀਬਨ ਮੇਰੀ ਬਣ ਗਈ ਹੈ, ਹੁਣ ਇਹ ਦੁੱਧ ਸ਼ਾਮਿਲ ਕਰਾਂਗੀ। ਪਤਾ ਨਹੀਂ ਨਜ਼ਰ ਕੈਸਾ ਕਰ ਵੀ ਰਿਹਾ ਕੈਮਰਾ ਕਿ ਨਹੀਂ ਮੈਨੂੰ ਨਹੀਂ ਪਤਾ, ਮੈਂ ਤੇ ਅੰਨ੍ਹੇਵਾਹ ਲੱਗੀ ਹੋਈ ਹਾਂ। ਇੱਕ ਨਜ਼ਰ ਅਸੀਂ ਆਪਣੀ ਕੜੀ ਨੂੰ ਵੀ ਦੇਖ ਲਈਏ। ਉਬਾਲ ਆਣੇ ਸ਼ੁਰੂ ਹੋ ਗਏ ਨੇ, ਲੋ ਵੀ ਦੇਖ ਲਓ। ਇਹ 'ਚ ਦਾਣੇ ਦਾਣੇ ਤੁਹਾਨੂੰ ਨਜ਼ਰ ਆਉਣਗੇ ਕਿਉਂਕਿ ਬੀਜ ਹੈ ਨਾ, ਉਹਨੂੰ ਅਸੀਂ ਪੀਸਿਆ, ਅਸੀਂ ਛੋਟੇ ਦਾਣੇਦਾਰ ਬਣੇਗੀ। ਚਲੋ ਵੀ ਥੋੜੀ ਜਿਹੀ ਪੱਕੇ ਫਿਰ ਅਸੀਂ ਇਹਦੀ ਫਾਈਨਲ ਲੁੱਕ ਦਿਖਾਉਂਦੇ ਹਾਂ, ਤੁਹਾਨੂੰ ਚੱਕ ਕੇ ਵੀ ਦਿਖਾਵਾਂਗੇ। ਉਦੋਂ ਤੱਕ ਅਸੀਂ ਚਾਹ ਨਾ ਕਰੀਏ ਇਨਸਾਫ। ਕਹਿੰਦੇ ਨੇ ਕਿ ਠੋਕਰਾਂ ਖਾਣ ਦੇ ਨਾਲ ਜਿਹੜੀ ਹੈ ਨਾ ਅਕਲ ਆਉਂਦੀ ਹੈ, ਇਸ ਲਈ ਇੱਕ ਦੂਸਰੇ ਨੂੰ ਠੁੱਡੇ ਮਾਰਦੇ ਰਿਹਾ ਕਰੋ ਬਈ ਤਾਂ ਕਿ ਅਕਲ ਆ ਜਾਵੇ। ਮੈਂ ਪੜ੍ਹਿਆ, ਮੈਨੂੰ ਇੰਨਾ ਹਾਸਾ ਆਇਆ। ਬਸ ਜੁਮਲੇ ਇੰਨੇ ਮਜ਼ੇ ਦੇ ਹੁੰਦੇ ਨੇ ਨਾ ਕਿ ਫਿਰ ਲੋ ਬਈ ਅਤੇ ਸਾਰੀ ਜਗ੍ਹਾ ਧੂਪ 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 ਧੂਪ। ਤੇ ਚਲੋ ਵੀ ਧੁੱਪ ਨਿਕਲੀ ਹੋਈ ਹੈ ਤੇ ਅਸੀਂ ਇੱਥੇ ਬੈਠ ਗਏ ਹਾਂ। ਹੁਣ ਜਦੋਂ ਤੱਕ ਕੜੀ ਬਣੇ ਤੇ ਮੈਂ ਪੀਆਂਗੀ ਚਾय। चाय का लुत्फ उठाएंगे ਅਸੀਂ हम उठाएंगे। ਮੈਨੂੰ ਸਮਝ ਨਹੀਂ ਆਉਂਦੀ, ਕਦੀ ਉਰਦੂ ਬੋਲਣ ਲੱਗ ਜਾਂਦੀ ਆ, ਕਦੀ ਬਹਿਰਹਾਲ ਐਵੇਂ ਕਿ ਇਹ ਕੜੀ ਦੇ ਹਵਾਲੇ ਦੇ ਨਾਲ ਮੇਰੀ ਯਾਦ ਸੀ। ਬੜੀ ਸਾਦੀ ਸਿੰਪਲ ਇੰਨੀ ਮਜ਼ੇ ਦੀ ਮੈਨੂੰ ਤਾਂ ਲੱਗਦੀ ਹੈ। ਹਰ ਇੱਕ ਦੀ ਆਪਣੀ ਚੋਇਸ ਹੈ, ਜ਼ਰੂਰੀ ਨਹੀਂ ਕਿ ਤੁਹਾਨੂੰ ਚੰਗੀ ਲੱਗੇ ਜ਼ਬਰਦਸਤੀ ਤੁਹਾਡੇ ਸਿਰ 'ਤੇ ਮੈਂ ਥੋਪ ਦੇਵਾਂਗੀ ਨਹੀਂ ਜੀ ਬੜੀ ਚੰਗੀ ਹੈ, ਤੁਸੀਂ ਟਰਾਈ ਕਰਿਓ ਕਿ ਤੁਹਾਨੂੰ ਚੰਗੀ ਲੱਗੇ। ਤੇ ਇਸ ਤੋਂ ਕਿ ਕਦੀ ਆਮ ਰੂਟੀਨ ਤੋਂ ਹਟ ਕੇ ਵੀ ਚੀਜ਼ਾਂ ਟਰਾਈ ਕਰਨੀਆਂ ਚਾਹੀਦੀਆਂ ਨੇ ਨਾ, ਕਿ ਅਸੀਂ ਰੋਜ਼ ਸਾਲਨ ਗੋਸ਼ਤ ਸਬਜ਼ੀ ਮੁਰਗੀ ਅਸੀਂ ਚੀਜ਼ਾਂ ਖਾਂਦੇ ਹੀ ਰਹਿੰਦੇ ਹਾਂ, ਪਰ ਇਹ ਬਿਲਕੁਲ ਡਿਫਰੈਂਟ ਹੈ ਕਿ ਤੁਹਾਨੂੰ ਬੜਾ ਅੱਛਾ ਇਹਦਾ ਜ਼ਾਇਕਾ ਆਏਗਾ। ਲੇਕਿਨ ਜ਼ਰੂਰੀ ਨਹੀਂ ਕਿ ਹਰ ਇੱਕ ਨੂੰ ਅੱਛਾ ਲੱਗੇ। ਲੇਕਿਨ ਉਹ ਜਦੋਂ ਤੱਕ ਅਸੀਂ ਕੋਈ ਚੀਜ਼ ਖਾਈਏ ਨਾ ਉਦੋਂ ਤੱਕ ਤਾਂ ਅਸੀਂ ਨਹੀਂ ਕਹਿ ਸਕਦੇ ਹਾਂ ਨਾ ਕਿ ਬਈ ਇਹ ਚੀਜ਼ ਚੰਗੀ ਹੈ ਜਾਂ ਭੈੜੀ ਹੈ। ਉਹ ਖਾ ਕੇ ਹੀ ਟੇਸਟ ਕਰਕੇ ਹੀ ਪਤਾ ਚੱਲਦਾ ਵੇ। ਤੇ ਬਹਰਹਾਲ ਅਸੀਂ ਅੱਜ ਕਾਰਨਾਮਾ ਅੰਜਾਮ ਦਿੱਤਾ ਵੇ। ਤੇ ਅਸੀਂ ਕੱਲ ਜਾਣਾ ਵੇ, ਕੱਲ ਜਾਣਾ। ਅਸੀਂ ਜਾ ਰਹੇ ਹਾਂ, ਅਸੀਂ ਉੱਥੇ
ਸਕਾਟਲੈਂਡ ਜਾ ਰਹੇ ਹਾਂ, ਇੱਕ ਦਿਨ ਵਾਸਤੇ ਟੂਰ ਹੈ। ਰਸਤੇ ਬਾਹਰ ਵਿੱਚ ਫਿਰ ਤੁਹਾਨੂੰ ਅਸੀਂ ਜੋ ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ ਅੱਛੇ ਮਨਾਜ਼ਰ ਵੀ ਤੁਹਾਨੂੰ ਦਿਖਾਵਾਂ, ਲੇਕਿਨ ਅਸੀਂ ਉੱਥੇ ਕੋਈ ਐਸੇ ਟ੍ਰਿਪ 'ਤੇ ਨਹੀਂ ਜਾ ਰਹੇ ਹਾਂ, ਅਸੀਂ ਇੱਕ ਫੈਮਿਲੀ ਟ੍ਰਿਪ 'ਤੇ ਜਾ ਰਹੇ ਹਾਂ ਕਿ ਕਿਸੇ ਦੇ ਘਰ ਮਿਲਣ ਵਾਸਤੇ ਜਾ ਰਹੇ ਹਾਂ। ਤੇ ਇਸ ਤੋਂ ਅਸੀਂ ਬਹੁਤ ਜ਼ਿਆਦਾ ਉੱਥੇ ਘੁੰਮਣਾ ਫਿਰਨਾ ਤਾਂ ਨਹੀਂ, ਲੇਕਿਨ ਰਸਤੇ ਵਿੱਚ ਜਿਹੜੇ ਮਨਾਜ਼ਰ ਆਉਣਗੇ ਔਰ ਜੋ ਖੂਬਸੂਰਤੀ ਹੈ, ਬਹੁਤ ਹੀ ਖੂਬਸੂਰਤ ਇਲਾਕਾ ਕਿ ਦਿਲ ਹੀ ਨਹੀਂ ਕਰਦਾ, ਦਿਲ ਕਰਦਾ ਗੱਡੀ ਚੱਲਦੀ ਜਾਵੇ ਅਤੇ ਅਸੀਂ ਜਿਹੜਾ ਨਾ ਬੈਠੇ ਹੋਈਏ ਤੇ ਜਾਂਦੇ ਰਹੀਏ। ਇੰਨਾ ਖੂਬਸੂਰਤ ਉਹ ਇਲਾਕਾ ਵੇ। ਪਿਛਲੇ ਸਾਲ ਜਦੋਂ ਅਸੀਂ ਗਏ ਸਾਂ, ਬਹੁਤ ਹੀ ਚੰਗਾ ਸਾਨੂੰ ਲੱਗਿਆ ਸੀ, ਬਹੁਤ ਹੀ ਮਜ਼ਾ ਆਇਆ ਸੀ। ਅਸੀਂ ਅੱਜ ਤੱਕ ਉਹਨਾਂ ਯਾਦਾਂ 'ਚੋਂ ਨਿਕਲ ਨਹੀਂ ਸਕੇ। ਇੰਨੀ ਖੂਬਸੂਰਤੀ ਸੀ ਨਾ ਕੁਦਰਤ ਦੀ ਕਿ ਵਾਕਈ ਕੁਦਰਤ ਦੇ ਸ਼ਾਹਕਾਰ ਚੀਜ਼ਾਂ ਜਿਹੜੀਆਂ ਪਹਾੜ, ਅਸਮਾਨ, ਸਮੁੰਦਰ, ਦਰਿਆ, ਇੰਨਾ ਖੂਬਸੂਰਤ ਚੀਜ਼ਾਂ ਅਸੀਂ ਦੇਖੀਆਂ ਕਿ ਬਸ ਕਹਿੰਦੇ ਹੈਰਤ ਕਦਾ। ਬਹਿਰਹਾਲ ਬਹੁਤ ਜ਼ਿਆਦਾ ਹੈਰਤ ਕਦੇ 'ਚ ਨਹੀਂ ਅਸੀਂ ਜਾਂਦੇ। ਹੁਣ ਮੈਂ ਤਾਂ ਰੋਕ ਨਹੀਂ ਆ, ਮੈਂ ਪੀਵਾਂਗੀ ਚਾਹ ਅਤੇ ਉਦੋਂ ਤੱਕ ਹੋ ਜਾਏਗੀ ਮੇਰੀ ਕੜੀ ਤਿਆਰ, ਫਿਰ ਤੁਹਾਨੂੰ ਉਹਦੀ ਫਾਈਨਲ ਲੁੱਕ ਦਿਖਾ ਦੇਵਾਂਗੀ। ਜਿੰਨੀ ਦੇਰ 'ਚ ਮੈਂ ਚਾਹ ਪੀਤੀ ਨਾ ਤੇ ਦੇਖ ਲਓ ਮੇਰੀ ਕੜੀ ਤਿਆਰ ਹੋ ਗਈ ਹੈ। ਝਟਪਟ ਰੈਸਪੀ ਹੈ, ਪਰ ਕੈਮਰੇ ਦੇ ਉੱਪਰ ਹੁਣ ਧੂੰ ਆ ਰਿਹਾ, ਭਾਪ ਆ ਰਹੀ ਹੈ। ਥੋੜਾ ਦੂਰ ਕਰਕੇ ਦਿਖਾਨੀ ਆ। ਲੋ ਬਈ ਇਹ ਦੇਖ ਲਓ, ਇਹ ਤਿਆਰ ਹੋ ਗਈ ਹੈ। ਤੇ ਪਾਣੀ ਤੇ ਤਾਂ ਖੁਸ਼ ਕਰਨਾ ਸੀ, ਮੈਂ ਤੁਹਾਨੂੰ ਹੁਣ ਇਹਨੂੰ ਕੱਢ ਕੇ ਵੀ ਦਿਖਾਨੀ ਹੈ। ਲੋ ਬਈ ਕੜੀ ਸਾਡੀ ਤਿਆਰ ਹੋ ਗਈ ਹੈ। ਥੋੜੀ ਜਿਹੀ ਬਣੀ ਹੈ, ਜ਼ਾਰੇ ਜਿੰਨੇ ਕੁ ਬੀਜ ਸਨ ਉਨੇ, ਲੇਕਿਨ ਟੇਸਟੀ ਬਹੁਤ ਹੁੰਦੀ ਹੈ। ਹੁਣ ਮੈਂ ਥੋੜਾ ਜਿਹਾ ਠੰਡਾ ਕਰਨ ਦਾ ਇੰਤਜ਼ਾਰ ਹੋ ਰਿਹਾ, ਫਿਰ ਮੈਂ ਮੂੰਹ 'ਚ ਪਾ ਕੇ ਤੁਹਾਨੂੰ ਦਿਖਾਨੀ ਆ। ਤੇ ਬਾਕੀ ਇਹ ਵੀ ਕਿ ਉਸਮਾ ਨੇ ਮੇਰੀ ਮੇਕਅਪ ਵਾਲੀ ਵੀਡੀਓ ਦੇਖ ਕੇ ਉਸਮਾ ਨੇ ਉੱਤੇ ਕਮੈਂਟ ਕੀਤਾ, ਵਾਹ ਗੁਲਾਬੋ, ਤੇ ਬੜਾ ਮੈਨੂੰ ਚੰਗਾ ਲੱਗਿਆ। ਬੜਾ ਹੱਸੀ ਉਹਦਾ ਕਮੈਂਟ ਪੜ੍ਹ ਕੇ ਕਿ ਗੁਲਾਬੋ ਦਾ ਖਿਤਾਬ ਮਿਲ ਗਿਆ ਵੇ। ਤੇ ਸ਼ਬਨਮ ਹੁਸਨੈਨ ਵੀ ਉਸ ਦਿਨ ਇਤਫਾਕ ਨਾਲ ਟਵਿੱਟਰ 'ਤੇ ਹੁੰਦੇ ਨੇ ਮੇਰੇ ਫਰੈਂਡ, ਤੇ ਉਹ ਵੀ ਆ ਗਏ, ਉਹਨਾਂ ਨੇ ਵੀ ਦੇਖਿਆ। ਉਹਨਾਂ ਕੋ ਵਾਹ ਬਈ ਰਹੀਲਾ ਤੂੰ ਤਾਂ ਬੜੀ ਐਕਸਪਰਟ ਹੈ ਮੇਕਅਪ ਵਿੱਚ। ਮੈਨੂੰ ਇੰਨਾ ਹਾਸਾ ਆਇਆ ਉਹਨਾਂ ਦਾ ਕਮੈਂਟ ਪੜ੍ਹ ਕੇ ਕਿ ਇਹ ਐਕਸਪਰਟ ਹੈ ਤਾਂ ਬਈ ਐਕਸਪਰਟ ਨਾ ਕੋਈ ਸੁਣ ਲਵੇ, ਬਾਕੀ ਤਾਂ ਠੀਕ ਹੈ, ਚਲੋ ਤੁਸੀਂ ਕਮੈਂਟ ਕਰ ਦਿੱਤਾ। ਤੇ ਮਾਹਮ ਨੇ ਲਿਖਿਆ ਕਿ ਵੀ ਤੁਹਾਡੇ ਸੂਟ ਦਾ ਕਲਰ ਬੜਾ ਬਿਊਟੀਫੁਲ ਮੈਨੂੰ ਲੱਗਿਆ ਕਿ ਬੜਾ ਅੱਛਾ ਡਰੈਸ ਦਾ ਕਲਰ ਬਹੁਤ ਅੱਛਾ। ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦੇ ਕਮੈਂਟਸ ਦਾ। ਤੁਸੀਂ ਔਰ ਆਮਨਾ ਬਹਾਦਰ ਨੇ ਵੀ ਕਿਹਾ ਕਿ ਆਂਟੀ ਬੜੀ ਤੂੰ ਲੁਕਿੰਗ ਬਿਊਟੀਫੁਲ ਪਈ ਲੱਗਣੀ ਹੈ। ਮੈਂ ਕਿਹਾ ਵੀ ਬਹੁਤ ਬਹੁਤ ਸ਼ੁਕਰੀਆ ਆਮਨਾ ਤੁਹਾਡਾ ਸਾਰਿਆਂ ਦਾ। ਤੇ ਲੋ ਬਈ ਹੁਣ ਆਂਟੀ ਅੱਜ ਇੱਕ ਧਮਾਕਾ ਖੇਜ਼ ਕਰਨ ਲੱਗੀ ਹੈ, ਹੁਣ ਮੂੰਹ 'ਚ ਪਾਉਣ ਲੱਗੀ ਹੈ। ਪਤਾ ਨਹੀਂ ਬੜੇ ਅਰਸੇ ਬਾਅਦ ਮੈਨੂੰ ਲੱਗਦਾ ਹੈ, ਸ਼ਾਇਦ ਮੈਂ ਝੂਠ ਨਾ ਬੋਲਾਂ, ਅੱਲਾ ਝੂਠ ਨਾ ਬੁਲਵਾਏ, ਅੱਲਾ ਝੂਠ ਨਾ ਬੁਲਵਾਏ। ਤਾਂ 20 ਸਾਲ ਤੇ ਹੋ ਗਏ ਹੋਣਗੇ ਇਸ ਨੂੰ ਬਣਾਏ ਹੋਏ। ਤੇ ਅੱਜ 20 ਸਾਲ ਬਾਅਦ ਇੱਕ ਫਿਲਮ ਵੀ ਆਈ ਸੀ ਇੰਡੀਆ ਦੀ 20 ਸਾਲ ਬਾਅਦ। ਤਾਂ 20 ਸਾਲ ਤੱਕ ਅੰਦਾਜ਼ਨ ਮੈਂ ਦੱਸ ਰਹੀ ਹਾਂ ਕਿ ਮੈਂ ਇਹ ਡਿਸ਼ ਬਣਾਈ ਹੈ। ਉਸ ਤੋਂ ਪਹਿਲੇ ਤਾਂ ਕਾਫੀ ਅਸੀਂ ਬਣਾਉਂਦੇ ਰਹਿੰਦੇ ਸਾਂ, ਲੇਕਿਨ ਫਿਰ ਵਿੱਚ ਬਸ ਐਸਾ ਛੋਟਿਆ ਖਰਬੂਜ਼ਾ ਤੇ ਹਾਲਾਂਕਿ ਹਰ ਹਫ਼ਤੇ ਹੀ ਘਰ ਆਉਂਦਾ ਵੇ, पर एक कभी ख्याल नहीं आया। कल अचानक मेरे जहन में ख्याल आया, लपका ख्याल, तो असी फिर उत्ते अमल कर लिया। तो चलो भी मैं मूँह च पा के देखनी है। ओए होए होए, सदके थीवा बई, सदके थीवा। मैं अपने ही सदके थीवा, और तो किसी नहीं होना कि मैं अपने ही सदके हो जावा कि भाई बड़ा ही ज़बरदस्त इसका टेस्ट है, बहुत मज़े दी। जो मैं सोच के बनाई सी ना इन्ने साल बाद, वैसा ही टेस्ट आया अलहमदुलिल्लाह। वाह बई वाह। तो मेरी तुहाडे नाल मुअद्दबाना गुजारिश है कि तुम एक दफ़ा बना के ट्राई जरूर करियो। इस तरह भी तुम चम्मच ना खा लोगे तो देखो है कि मगज़ ही ने ना, तो कितना अच्छा। वैसे भी असी शरबत च पाने, मिठाइयां च पाने, हलवियां च पाने, तो एक सालन बना के खा लांगे तो किहड़ा साडे ते टैक्स लग चलिया। चलो भी तुसीं इहनूं ट्राई करियो। फिर मिलने आ एक नवीं गल दे नाल, नवीं याद दे नाल, ते पसीना नालों नाल असीं पूंजी जा रहे हैं अपना। अल्लाह हाफिज़ ते रब राखा।